ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੀਰੀ ਪੀਰੀ ਸ਼ਹੀਦੀ ਕਾਨਫਰੰਸ। ਕੇਰਲਾ ਦੇ ਇੱਕ ਸਕੂਲ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸਰੀਰਕ ਤੌਰ ਤੇ ਨਕਲ ਕਰਨ ਦੇ ਮਾਮਲੇ ਦਾ ਐਸਜੀਪੀਸੀ ਨੇ ਲਿਆ ਨੋਟਿਸ। ਕਿਸਾਨ ਆਗੂਆਂ ਨੇ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀਆਂ ਝੂਠੀਆਂ ਖਬਰਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੀਰੀ ਪੀਰੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਿੱਖ ਕੌਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਦਿਨਾਂ ਕਾਰਨ ਸੋਗ ਦੀ ਲਹਿਰ ਹੈ, ਉੱਥੇ ਹੀ ਦੂਜੇ ਪਾਸੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚੱਲ ਰਹੀ ਭੁੱਖ ਹੜਤਾਲ ਨੂੰ ਲੈ ਕੇ ਵੀ ਪੂਰੇ ਸਿੱਖ ਪੰਥ ਦੇ ਵਿੱਚ ਰੋਸ ਹੈ ਕਿ ਸਿੱਖਾਂ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਰੀ ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ। ਹਰ ਇੱਕ ਸਿੱਖ ਨੂੰ ਅਪੀਲ ਹੈ ਕਿ ਇਸ ਕਾਨਫਰੰਸ ਦੇ ਵਿੱਚ ਵੱਧ ਚੜ੍ਹ ਕੇ ਪਹੁੰਚੋ। ਇਹ ਜਿਹੜੇ ਅਫਸੋਸ ਦੇ ਦਿਨ ਹੈ, ਇਹ ਹੋਰ ਅਫਸੋਸ ਦੇ ਨਾਲ ਭਰ ਗਏ ਹੈ, ਕਿਉਂ ਕਰਕੇ ਅੱਜ 30 ਦਿਨਾਂ ਤੋਂ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਡੱਲੇਵਾਲ ਸਾਹਿਬ, ਉਹਨਾਂ ਨੇ ਨਾ ਕੁਛ ਪਾਣੀ ਪੀਤਾ ਨਾ ਕੁਛ ਛਕਿਆ ਹੈਗਾ, ਅਤੇ ਸੰਭਾਵਨਾ ਹੈ ਕਿ ਕਿਸੇ ਵੇਲੇ ਵੀ ਉਹ ਸਰੀਰ ਛੱਡ ਸਕਦੇ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਇੱਕ ਤਾਂ ਦੁੱਖ ਹੈ ਸਾਨੂੰ ਜੋ ਸਾਡੇ ਸਾਹਿਬਜ਼ਾਦਿਆਂ ਦੇ ਨਾਲ ਮੁਗਲ ਹਕੂਮਤ ਨੇ ਕੀਤਾ, ਅਤੇ ਹੁਣ ਜਿਹੜਾ ਮੋਦੀ ਬੀਜੇਪੀ ਅਮਿਤ ਸ਼ਾਹ ਦੀ ਹਕੂਮਤ ਸਾਡੇ ਸਿੱਖਾਂ ਦੇ ਨਾਲ ਕਰ ਰਹੀ ਹੈ। ਤੁਸੀਂ ਪਰੇਸ਼ਾਨ ਹੋਵੋਗੇ ਜਾਣ ਕੇ ਕਿ ਕੱਲ੍ਹ ਵਰਲਡ ਕਿਸਾਨੀ ਦਿਨ ਸੀਗਾ, ਵਰਲਡ ਫਾਰਮਰਸ ਡੇ, ਅਤੇ ਮੋਦੀ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸੁਨੇਹਾ ਦਿੱਤਾ, ਪਰ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ 29 ਦਿਨਾਂ ਤੋਂ ਇੱਕ ਸਾਡਾ ਕਿਸਾਨ ਭੁੱਖ ਹੜਤਾਲ 'ਤੇ ਬੈਠਾ ਹੈ ਕਿ ਜਿਹੜੇ ਉਹਦੇ ਮੰਗਾਂ ਹੈਗੀਆਂ ਕਿ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ, ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, MSP ਦਿੱਤਾ ਜਾਵੇ, ਹੋਰ ਚੀਜ਼ਾਂ ਸਸਤੀਆਂ ਕੀਤੀਆਂ ਜਾਣ, ਪਰ ਕਿਸਾਨ ਦੀ ਆਮਦਨ ਇੰਨੀ ਘਟ ਗਈ ਹੈ ਕਿ ਉਹ ਅੱਜ ਲਗਾਤਾਰ ਰੋਜ਼ ਜੇ ਤੁਸੀਂ ਅਖਬਾਰਾਂ ਪੜ੍ਹੋਗੇ ਕੋਈ ਨਾ ਕੋਈ ਸਾਡਾ ਕਿਸਾਨ ਖੁਦਕਸ਼ੀ ਕਰ ਰਿਹਾ ਹੈ, ਜਿਹਦੀ ਵੈਸੇ ਤਾਂ ਮਨਾਹੀ ਹੈ ਸਾਡੇ ਧਰਮ ਦੇ ਵਿੱਚ, ਪਰ ਜਦੋਂ ਗੁਜ਼ਾਰਾ ਨਹੀਂ ਹੁੰਦਾ, ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ, 46 ਲੱਖ ਨੌਜਵਾਨ ਸਾਡਾ ਅੱਜ ਬੇਰੁਜ਼ਗਾਰ ਹੈ। ਅਸੀਂ ਸੈਂਟਰ ਦੀ ਸਰਕਾਰ ਨੂੰ ਜ਼ੋਰ ਲਾ ਲਿਆ ਕਿ ਸਾਡਾ ਪਾਕਿਸਤਾਨ ਵਾਘੇ ਦੇ ਨਾਲ ਬਾਰਡਰ ਖੋਲ੍ਹ ਦਿਓ, ਜਿਹਦੇ ਨਾਲ ਵਪਾਰ ਸ਼ੁਰੂ ਹੋਏ, ਜਿਹਦੇ ਨਾਲ ਸਾਡੇ ਲਾਲੇ ਬਾਣੀਏ ਹੈ, ਸਾਡੇ ਕਿਸਾਨ ਹੈ, ਕਿਸਾਨ ਮਜ਼ਦੂਰ ਹੈ, ਇਹ ਸਾਰੇ ਖੱਟਣ। ਕਿਉਂ ਕਰਕੇ ਪਾਕਿਸਤਾਨ ਅਤੇ ਇਸਲਾਮਿਕ ਮੁਲਕਾਂ ਦੇ ਵਿੱਚ ਅੱਜ ਬਾਸਪਤੀ ਦੀ ਵੀ ਕਮੀ ਹੈਗੀ ਹੈ, ਚੌਲਾਂ ਦੀ ਵੀ ਕਮੀ ਹੈਗੀ ਹੈ, ਕਣਕ ਦੀ ਵੀ ਕਮੀ ਹੈਗੀ ਹੈ, ਕਿ ਪਾਕਿਸਤਾਨ ਦੇ ਵਿੱਚ ਜੀਰੀ ਦੀ, ਪੈਡੀ ਦੀ ਕੀਮਤ 8,500 ਰੁਪਈਆ ਕੁਇੰਟਲ ਹੈ, ਪਰ ਇੱਥੇ ਸਿਰਫ ਕਿਸਾਨ ਰੁੜੇ ਹੈ। ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਡੇਢ ਮਹੀਨਾ ਸਾਡੀ ਫਸਲ ਚੱਕੀ ਨਹੀਂ ਝੋਨੇ ਦੀ, ਅਤੇ ਇੱਥੇ ਸਿਰਫ 3,000 ਰੁਪਈਆ ਕੁਇੰਟਲ ਸਾਨੂੰ ਮਿਲਦਾ। ਇਹੋ ਜਿਹੀ ਦੁਰਦਸ਼ਾ ਸਿੱਖਾਂ ਦੀ ਬਣੀ ਹੋਈ ਹੈ, ਅਤੇ ਮੋਦੀ ਅਤੇ BJP RSS ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਹੈ ਉਹਨਾਂ ਨੂੰ ਗੋਲੀ ਨਾਲ ਮਾਰ ਕੇ ਖਤਮ ਕਰਨ ਦਾ ਹੁਕਮ ਦੇ ਦਿੱਤਾ ਹੈਗਾ। ਇਹ ਕਾਨੂੰਨੀ ਤਾਂ ਨਹੀਂ ਹੈ, ਪਰ ਗੱਲ ਇਹ ਹੈ ਕਿ ਹੁਣ ਇਹ ਲੋਕ ਫੜੇ ਜਾ ਰਹੇ ਹੈ, ਕਿਉਂ ਕਰਕੇ 3 ਸਿੰਘ ਤਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਅਸੈਸਨੇਟ ਕਤਲ ਕਰ ਦਿੱਤੇ ਹੈਗੇ ਹੈ।
ਅਮਰੀਕਾ ਦੇ ਵਿੱਚ ਇੱਕ ਅਮਰੀਕਨ ਸਿੱਖ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਦਿਆਂ ਅਮਰੀਕਾ ਦੀ ਖੁਫੀਆ ਏਜੰਸੀਆਂ ਨੇ ਉਹ ਬੰਦੇ ਫੜ ਲਏ ਹੈ ਅਤੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਉਹ ਪੇਸ਼ੀਆਂ ਭਰ ਰਹੇ ਹੈ। ਜੇ ਡੱਲੇਵਾਲਾ ਸਾਹਿਬ ਸ਼ਹੀਦ ਹੋ ਜਾਂਦੇ ਹੈ, ਮੈਂ ਤਾਂ ਮੋਦੀ ਅਤੇ ਬੀਜੇਪੀ ਸਰਕਾਰ ਨੂੰ ਕਹਿਣਾ ਚਾਹੂੰਗਾ ਕਿ ਤੁਹਾਡੇ ਲਈ ਬਹੁਤ ਸ਼ਰਮਿੰਦਗੀ ਹੋਊਗੀ ਅਤੇ ਸਿੱਖਾਂ ਨੇ ਚੁੱਪ ਕਰਕੇ ਨਹੀਂ ਬੈਠਣਾ। ਕਿਉਂ ਕਰਕੇ ਦੜਾ ਦੜ ਜਿਹੜੇ ਮੈਂ ਟਰੈਕਟਰ ਦੇਖੇ ਆ ਰਾਜਸਥਾਨ, ਹਰਿਆਣੇ ਤੋਂ, ਬਠਿੰਡੇ ਤੋਂ, ਸੁਨਾਮ ਤੋਂ, ਸੰਗਰੂਰ ਤੋਂ ਆਉਂਦੇ, ਪਟਿਆਲੇ ਤੋਂ ਬਹੁਤ ਜ਼ਿਆਦਾ ਇੱਥੇ ਇਕੱਠ ਹੈਗਾ। ਅਤੇ ਕੱਲ੍ਹ ਸਾਡੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵੀ ਹੈਗੀ ਹੈ ਫਤਿਹਗੜ੍ਹ ਸਾਹਿਬ, ਅਤੇ ਮੈਂ ਸਾਰਿਆਂ ਨੂੰ ਸੁਨੇਹਾ ਭੇਜਦਾ ਨਿਮਰਤਾ ਸਹਿਤ ਤੁਸੀਂ ਇੱਥੇ ਆ ਕੇ ਆਪਣੀ ਹਾਜ਼ਰੀ ਦਿਓ, ਜਿਹੜਾ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਸਾਡੇ ਹਾਲਾਤ ਕੀ ਹੈ ਅਤੇ ਅਸੀਂ ਕਿਵੇਂ ਜਿਉ ਰਹੇ ਹਾਂ ਹਿੰਦੂਤਵਾ ਦੇ ਰਾਜ ਦੇ ਵਿੱਚ। ਅਤੇ ਮੈਂ ਆਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ਣਗੇ ਅਤੇ ਅਸੀਂ ਆਪਣੇ ਹਥਿਆਰ ਕਦੇ ਨਹੀਂ ਸਿੱਟਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਰੀਰਕ ਤੌਰ ਤੇ ਪੇਸ਼ ਕਰਨ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਐਸਜੀਪੀਸੀ ਨੇ ਕੇਵੀ ਪਯਾਨੂਰ ਕੇਰਲਾ ਦੀ ਸੋਸ਼ਲ ਮੀਡੀਆ ਪੋਸਟ ਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਅਜਿਹਾ ਕਰਨਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਐਸਜੀਪੀਸੀ ਨੇ ਇਹ ਵੀ ਲਿਖਿਆ ਕਿ ਇਸ ਵਿਵਾਦਿਤ ਪੋਸਟ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ। ਦੱਸ ਦਈਏ ਕਿ ਕੇਰਲ ਦੇ ਇੱਕ ਸਕੂਲ ਵਿੱਚ ਵੀਰ ਬਾਲ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿੱਚ ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਿਆ, ਜਿਸ ਦਾ ਵੀਡੀਓ ਸਕੂਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਪਲੋਡ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਅਤੇ ਸਿੱਖਿਆ ਮੰਤਰਾਲੇ ਨੂੰ ਵੀ ਅਪੀਲ ਕੀਤੀ ਹੈ ਕਿ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸਕੂਲਾਂ ਵਿੱਚ ਅਜਿਹੀ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜਾਂ ਸ਼੍ਰੋਮਣੀ ਕਮੇਟੀ ਦੀ ਮਦਦ ਲਈ ਜਾਵੇ। ਸ਼੍ਰੋਮਣੀ ਕਮੇਟੀ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਵੀਰ ਬਾਲ ਦਿਵਸ ਵਜੋਂ ਰੱਖੇ ਗਏ ਨਾਂ ਨੂੰ ਵੀ ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ ਅਤੇ ਉਹਨਾਂ ਵੱਲੋਂ ਸਾਹਿਬਜ਼ਾਦਾ ਸ਼ਹੀਦੀ ਦਿਵਸ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਸਿੱਖਾਂ ਵਿੱਚ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹਾਦਤ ਲਈ ਬਾਬਾ ਸ਼ਬਦ ਵਰਤਿਆ ਜਾਂਦਾ ਹੈ, ਜਦਕਿ ਬਾਲ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਖਬਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਕਿਹਾ ਕਿ ਇਹ ਝੂਠੀਆਂ ਖਬਰਾਂ ਹਨ ਤੇ ਡੱਲੇਵਾਲ ਜੀ ਦਾ ਮਰਨ ਵਰਤ 21ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਡੱਲੇਵਾਲ ਜੀ ਚੜ੍ਹਦੀ ਕਲਾ ਵਿੱਚ ਹਨ ਤੇ ਆਪਣੇ ਫੈਸਲੇ ਤੇ ਅੜੇ ਹੋਏ ਹਨ। ਉਹਨਾਂ ਕਿਹਾ ਕਿ ਮੋਰਚਾ ਆਪਣੇ ਸੰਘਰਸ਼ ਵੱਲ ਵਧ ਰਿਹਾ ਹੈ ਤੇ ਦਿਨ ਪ੍ਰਤੀ ਦਿਨ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਹੈ। ਸਰਕਾਰ ਮੋਰਚੇ ਨੂੰ ਫੇਲ ਕਰਨ ਲਈ ਨੀਵੀਆਂ ਹਰਕਤਾਂ ਤੇ ਉਤਰ ਆਈ ਹੈ। ਸਾਡੀ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਮੋਰਚੇ ਵਿੱਚ ਪਹੁੰਚੋ ਤੇ ਮੋਰਚੇ ਨੂੰ ਹੋਰ ਮਜ਼ਬੂਤ ਬਣਾਓ। ਸਾਥੀਓ, ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਸ਼ੋਸ਼ਾ ਛੱਡਿਆ ਜਾ ਰਿਹਾ ਹੈ। ਅੱਜ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ, ਕਈ ਜਗ੍ਹਾ ਤੇ, ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ, ਸ਼ਹੀਦ ਹੋ ਗਏ। ਇਹ ਬਿਲਕੁਲ ਜੋ ਗਲਤ ਖਬਰ ਫੈਲਾਈ ਜਾ ਰਹੀ ਹੈ, ਇਹ ਸਰਕਾਰ ਦੁਆਰਾ ਇੱਕ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕੇ ਵੀ ਆਪਾਂ ਕਿੰਨਾ ਕਿ ਇਸ ਤੇ ਰਿਐਕਸ਼ਨ ਕਰਦੇ ਆ। ਸਰਦਾਰ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ 'ਚ ਨੇ। 31ਵਾਂ ਦਿਨ ਹੋ ਗਿਆ ਅੱਜ ਮਰਨ ਵਰਤ ਨੂੰ। 11 ਵਜੇ ਦਾ ਟਾਈਮ ਆ। ਅੱਜ 26 ਦਸੰਬਰ ਆ। ਹੁਣ ਤੱਕ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ 'ਚ ਨੇ। ਮੋਰਚਾ ਚੜ੍ਹਦੀ ਕਲਾ 'ਚ ਹੈ। ਮੋਰਚਾ ਜਿੱਤ ਵੱਲ ਜਾ ਰਿਹਾ ਹੈ। ਸਰਕਾਰਾਂ, ਚਾਹੇ ਰਾਜ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ, ਜਿਹਦੇ ਪ੍ਰਤੀ ਮੰਗਾਂ ਨੇ, ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ। ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫੈਲਾਇਆ ਜਾ ਰਿਹਾ, ਭਰਮ ਫੈਲਾਏ ਜਾ ਰਹੇ ਆ। ਰੋਜ਼ਾਨਾ ਕਦੀ ਕਿਸੇ ਚੈਨਲ ਰਾਹੀਂ, ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਭਰਮ ਫੈਲਾਏ ਜਾ ਰਹੇ ਨੇ। ਅਸੀਂ ਕਹਿਣਾ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ 'ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ 'ਚ ਰਹਿਣਗੇ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਵਹੀਰਾਂ ਕੱਤਦੇ ਹੋਏ ਖਨੌਰੀ ਮੋਰਚੇ ਨੂੰ ਪਹੁੰਚੋ। ਇਸ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਸਰਕਾਰ ਜਾਂ ਤੰਤਰ ਜਿਹੜਾ ਇਸ ਮੋਰਚੇ ਨੂੰ ਜਿਹੜਾ ਡੀਰੇਲ ਕਰਨ ਵਾਸਤੇ ਜਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕਦੇ ਵੀ ਇਥੋਂ ਮੋਰਚੇ ਤੋਂ ਚੱਕਣ ਦਾ ਪ੍ਰਯਾਸ ਕਰਦੇ ਨੇ, ਉਸ ਵਾਸਤੇ ਆਪਾਂ ਹੋਰ ਮਜ਼ਬੂਤੀ ਕਰੀਏ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਖਨੌਰੀ ਬਾਰਡਰ ਤੇ ਲੱਗੇ ਧਰਨੇ ਤੇ ਪਹੁੰਚੇ। ਅਮਨ ਅਰੋੜਾ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਾਰਤਾਲਾਪ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਹਨ ਕਿ ਇਤਿਹਾਸ ਲਿਖਿਆ ਜਾਵੇਗਾ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ, ਨਾ ਇਸ ਦਾ ਕੋਈ ਹੱਲ ਕੱਢਿਆ। ਸਰਕਾਰਾਂ ਨਾਲੋਂ ਜ਼ਿਆਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਕਿਸਾਨ ਆਗੂ ਜ਼ਿੰਮੇਵਾਰ ਹਨ, ਕਿਉਂਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕਿਸਾਨ ਆਗੂ ਚੁੱਪ ਰਹੇ। ਕਿਸੇ ਆਗੂ ਨੇ ਕੋਈ ਸੰਘਰਸ਼ ਨਹੀਂ ਕੀਤਾ, ਕਿਸੇ ਨੇ ਆਪਣੀ ਜਾਨ ਖਤਰੇ ਵਿੱਚ ਨਹੀਂ ਪਾਈ। ਉਹਨਾਂ ਕਿਹਾ ਕਿ ਜੇਕਰ ਮਰਨ ਦਾ ਡਰ ਹੁੰਦਾ ਤਾਂ ਇਹ ਹੜਤਾਲ ਨਹੀਂ ਕਰਨੀ ਸੀ। ਮਨ ਵਰਤੇ ਬੈਠੇ ਹੀ ਇਹ ਸੋਚ ਕੇ ਹਾਂ ਕਿ ਜਾਂ ਤਾਂ ਮਰਨਾ ਹੈ ਜਾਂ MSP ਗਰੰਟੀ ਕਾਨੂੰਨ ਬਣਵਾਉਣਾ ਹੈ। ਇਸ ਭੁੱਖ ਹੜਤਾਲ ਤੇ ਮੈਂ ਸਭ ਕੁਝ ਸੋਚ ਕੇ ਬੈਠਾ ਹਾਂ। ਜਦੋਂ ਤੱਕ ਸਰਕਾਰ ਮੰਗਾਂ ਨਹੀਂ ਪੂਰੀਆਂ ਕਰਦੀ, ਇਹ ਐਸੇ ਤਰ੍ਹਾਂ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਹ ਉਹਨਾਂ ਕਿਸਾਨਾਂ ਲਈ ਇੱਕ ਕਿਸਾਨ ਆਗੂ ਦੀ ਕੁਰਬਾਨੀ ਹੋਵੇਗੀ ਤੇ ਉਹਨਾਂ ਵਿਰੋਧੀਆਂ ਨੂੰ ਜਵਾਬ ਹੋਵੇਗਾ ਜਿਹੜੇ ਕਹਿੰਦੇ ਹਨ ਕਿ ਤੁਸੀਂ ਪਾਣੀ ਖਤਮ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਲਈ ਪਾਣੀ ਨਹੀਂ ਰਹਿਣਾ। ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੇਵਲ ਕਿਸਾਨ ਹੀ ਪਾਣੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਲੋਕ ਕਿਸਾਨਾਂ ਨੂੰ ਹੀ ਦੋਸ਼ੀ ਮੰਨਦੇ ਹਨ। ਬਿਲਕੁਲ ਠੀਕ ਹੈ ਜੀ। ਉਦੋਂ ਜਿਹੜਾ ਗਿਣਤੀ ਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਬਿਲਕੁਲ ਠੀਕ ਹੈ। ਤੱਕ ਬੜੀਆਂ ਸਰਕਾਰਾਂ ਬਣਦੀਆਂ, ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਹੀ ਨਹੀਂ ਚੁੱਕੇ। ਬਿਲਕੁਲ ਠੀਕ ਹੈ ਜੀ। ਸੋਚੇ ਹੀ ਨਹੀਂ। ਔਰ ਇਸ ਤੋਂ ਵੀ ਮੈਂ ਤਾਂ ਇਹ ਕਹੂੰਗਾ ਕਿ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੀਡਰਾਂ ਦਾ, ਕਿਸਾਨ ਲੀਡਰਾਂ ਦਾ, ਜਿਨ੍ਹਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ, ਲੜੇ ਹੀ ਨਹੀਂ। ਕਿਸਾਨ ਮਰ ਜਾਂਦਾ ਹੈ, ਭੋਗ ਤੇ ਅਸੀਂ ਬੋਲ ਦਿੰਦੇ ਹਾਂ, ਸਰਕਾਰਾਂ ਦੇ ਨਾਲ ਰੌਲਾ ਪਾ ਲੈਂਦੇ ਹਾਂ, ਥੋੜੇ ਬਹੁਤੇ 2 ਪੈਸੇ ਦਵਾ ਦਿੰਦੇ ਹਾਂ। ਉਹ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ ਨੂੰ ਮਰੇ ਹੀ ਨਾ ਕੋਈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਆਪਾਂ ਜਿਹੜੀ ਲੜਾਈ ਲੜ ਰਹੇ ਹਾਂ ਅਰੋੜਾ ਜੀ, ਇਹ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ। ਬਿਲਕੁਲ ਠੀਕ ਹੈ ਜੀ। ਵਾਹਿਗੁਰੂ ਕਿਰਪਾ ਕਰੇ ਤਾਂ ਆਪਾਂ ਜਿੱਤ ਗਏ ਤਾਂ ਕੁਛ ਸਾਡਾ ਯੋਗਦਾਨ ਪੈ ਜਾਊ ਕਿਸਾਨਾਂ ਨੂੰ ਮਰਨ ਤੋਂ ਰੋਕਣ 'ਚ। ਠੀਕ ਹੈ ਜੀ। ਦੂਜਾ ਵੱਡਾ ਯੋਗਦਾਨ ਸਾਡਾ ਇਹ ਪੈ ਜਾਊ, ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਆ ਨਾ, ਪਾਣੀ ਮੁਕਾਤਾ ਇਹਨਾਂ ਨੇ, ਪਾਣੀ ਮੁਕਾਤਾ ਇਹਨਾਂ ਨੇ। ਡਾਇਵਰਸੀਫਿਕੇਸ਼ਨ ਉਹਨਾਂ ਚਿਰ ਨਹੀਂ ਹੋਣੀ ਜਿੰਨਾ ਚਿਰ MSP ਦੀ ਗਰੰਟੀ ਨਹੀਂ ਹੁੰਦੀ। ਬਿਲਕੁਲ ਠੀਕ ਹੈ ਜੀ। ਪਰ ਡਾਇਵਰਸੀਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਬਚ ਸਕਦਾ। ਬਿਲਕੁਲ ਠੀਕ ਹੈ ਜੀ। ਹੱਲ ਕੋਈ ਨਹੀਂ ਹੈਗਾ ਤੋਂ ਇਲਾਵਾ। ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਕਿ ਤੁਸੀਂ ਜਵਾਕਾਂ ਵਾਸਤੇ ਪਾਣੀ ਨਹੀਂ ਛੱਡਣਾ, 15 ਸਾਲ ਦਾ ਪਾਣੀ ਰਹਿ ਗਿਆ, ਕੋਈ ਕਹਿੰਦਾ 17 ਸਾਲ ਦਾ ਰਹਿ ਗਿਆ। ਕਰੋ ਤੇ ਸਹੀ ਕੁਛ ਫਿਰ ਇਹਦੀ ਖਾਤਰ। ਬਿਲਕੁਲ ਠੀਕ ਹੈ ਜੀ। ਸੋ ਇਸ ਕਰਕੇ ਅਸੀਂ ਪਰਵਾਹ ਨਾ ਕਰੋ, ਮਰ ਜਾਵਾਂਗੇ ਪਰ ਲੇਕਿਨ ਸਰਕਾਰ ਦੇ ਸਿਰ ਠਿਕਰਾ ਪਵਾਂਗੇ। ਘੱਟੋ ਘੱਟ ਇਹ ਤਾਂ ਹੋਏਗਾ ਨਾ, ਇਤਿਹਾਸ ਲਿਖਿਆ ਜਾਣਾ, ਇਹ ਵੀ 4 ਅੱਖਰ ਲਿਖੇ ਜਾਣੇ। ਕਿਸੇ ਬੰਦੇ ਨੇ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੇ ਲਾਈ ਹੈ। ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹਾਂ। ਬੋਡੀ ਆਰਗਨਸ ਦੀ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋਏ। ਆਪਾਂ ਤੇ ਜਾਂ ਤਾਂ ਮੰਗ ਮੰਨੀ ਜਾਏ ਜਾਂ ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੀ ਜਿਹੜਾ ਆਇਦ ਕਰਕੇ ਤੁਰੇ ਉਹ ਆਇਦ ਪੂਰਾ ਕਰਦੇ। ਅਸਲ ਇਹ ਹੈ। ਧੰਨਵਾਦ ਤੁਹਾਡਾ, ਤੁਸੀਂ ਸਾਰੇ ਆਏ ਹੋ। ਮੈਂ ਸਾਰਿਆਂ ਦਾ, ਡਾਕਟਰ ਸਾਹਿਬ ਦਾ ਵੀ, ਕੁੜੀਆਂ ਸਾਹਿਬ ਦਾ ਵੀ, ਉਧਰ ਬੈਠੇ ਧਾਲੀਵਾਲ ਸਾਹਿਬ, ਤੁਸੀਂ ਆਏ, ਜਿਹੜੇ ਹੋਰ ਅਫਸਰ ਸਾਹਿਬਾਨ ਆਏ ਨੇ, ਸਭ ਦਾ ਧੰਨਵਾਦ ਕਰਦਾ ਮੈਂ। ਚਲੋ ਥੋੜਾ ਜਿਹਾ ਕਰ ਲਈਏ, ਹੋ ਗਿਆ ਜੋ ਤੁਸੀਂ ਕੁਛ ਗੱਲਾਂ ਇਹ ਖਨੌਰੀ ਮੋਰਚੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 31ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਅਤੇ ਸਾਰੇ ਕਿਸਾਨ ਜਾਣਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਿਛਲੇ 30 ਦਿਨਾਂ ਤੋਂ ਨਾ ਤਾਂ ਕੁਝ ਖਾਧਾ ਹੈ ਅਤੇ ਨਾ ਹੀ ਪਾਣੀ ਤੋਂ ਇਲਾਵਾ ਕੁਝ ਵੀ ਪੀਤਾ ਹੈ। ਪਰ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਕੋਈ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ।
ਇਸ ਲਈ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੀਟੋਨ ਬੋਡੀ ਟੈਸਟ ਸਮੇਤ ਸਾਰੇ ਟੈਸਟ ਸਰਕਾਰੀ ਡਾਕਟਰਾਂ ਤੋਂ ਕਰਵਾਏ ਜਾਣ ਅਤੇ ਉਹਨਾਂ ਦੀ ਰਿਪੋਰਟ ਦੇਸ਼ ਨਾਲ ਸਾਂਝੀ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ 30 ਦਸੰਬਰ ਦੇ ਪੰਜਾਬ ਬੰਦ ਦੇ ਪ੍ਰੋਗਰਾਮ ਦੀ ਤਿਆਰੀ ਲਈ ਭਲਕੇ ਖਨੌਰੀ ਫਰੰਟ ਵਿਖੇ ਸਮੂਹ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਪਾਰਕ ਜਥੇਬੰਦੀਆਂ, ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਪੰਜਾਬ ਬੰਦ ਦੇ ਪ੍ਰੋਗਰਾਮ ਲਈ ਠੋਸ ਰਣਨੀਤੀ ਉਲੀਕੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਭੁੱਖ ਹੜਤਾਲ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੁਝ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ ਤੇ 24 ਫਸਲਾਂ ਦੀ ਖਰੀਦ ਦੀ ਗਾਰੰਟੀ ਦੇਣ ਦਾ ਫੈਸਲਾ ਲੈ ਰਹੇ ਹਾਂ। ਦੋਵਾਂ ਮੋਰਚਿਆਂ ਦੇ ਆਗੂ ਹਰਿਆਣਾ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਕੀ ਕੋਈ ਵੀ ਸੂਬਾ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਲਈ ਆਪਣੇ ਤੌਰ ਤੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਰ ਸਕਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰੀ ਪੂਲ ਲਈ ਜ਼ਿਆਦਾਤਰ ਖਰੀਦ ਸੂਬਾ ਸਰਕਾਰ ਦੀਆਂ ਏਜੰਸੀਆਂ ਕਰਦੀਆਂ ਹਨ, ਜਿਸ ਦਾ ਬਜਟ ਕੇਂਦਰ ਸਰਕਾਰ ਤੋਂ ਆਉਂਦਾ ਹੈ। ਤਾਂ ਕੀ ਕੋਈ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਕਰ ਸਕਦੀ ਹੈ? ਇਸ ਦਾ ਜਵਾਬ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਨੂੰ ਦੇਣਾ ਚਾਹੀਦਾ ਹੈ। ਉਹਦੇ ਵਿੱਚ ਕਲੀਅਰ ਕੱਟ ਕਿਹਾ ਵੀ ਮੇਰੇ ਨਾਲ ਆਪਣਾ ਬਾਪੂ ਸੂਰਤ ਸਿੰਘ ਵਾਲੀ ਨਾ ਹੋਵੇ। ਬਾਪੂ ਸੂਰਤ ਸਿੰਘ ਵਾਲਾ ਵੀ ਪੰਜਾਬ ਸਰਕਾਰ ਦੇ ਹਿਸਾਬ ਨਾਲ ਤਾਂ ਉਹ ਵੀ ਮਰਨ ਵਰਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ, ਪਰ ਕਿਸੇ ਨੂੰ ਕੋਈ ਪੰਜਾਬ ਉਹਨੂੰ ਬੋਦਰ ਕਰਦਾ ਕੋਈ ਵੀ ਉੱਥੇ ਵਰਤਣਾ ਚੱਲ ਰਿਹਾ ਵੀ ਡ੍ਰਿਪ ਲਵਾਉਣ ਦਾ ਮਤਲਬ ਆ, ਡ੍ਰਿਪ ਰਾਹੀਂ ਫੀਡ ਲੈਣ ਦਾ ਮਤਲਬ ਆ। ਭਾਵੇਂ ਤੁਸੀਂ ਖੁਰਾਕ ਨਾ ਲਓ, ਡ੍ਰਿਪ ਰਾਹੀਂ ਵੀ ਫੀਡ ਤਾਂ ਮਿਲ ਜਾਂਦੀ ਹੈ। ਇਹ ਇੱਕ ਹਿਸਾਬ ਨਾਲ ਅੰਸ਼ਕ ਤੌਰ ਤੇ ਵਰਤ ਨੂੰ ਤੋੜਨਾ ਹੈ। ਇੱਕ ਸਿਆਸੀ ਮੌਤ ਮਰਨਾ, ਵਿਰੋਧੀਆਂ ਨੂੰ ਮੌਕਾ ਦੇਣਾ ਵੀ ਜਦੋਂ ਮਰਨ ਦਾ ਕਿਨਾਰੇ ਆਏ ਉਦੋਂ ਡ੍ਰਿਪ ਲਵਾ ਲਈ। ਸੋ ਉਹਨਾਂ ਨੇ ਕਹਿਤਾ ਵੀ ਮੈਂ ਇਹ ਜੀ ਮੌਤ ਨਹੀਂ ਮਰਨਾ। ਅੱਜ ਵੀ ਉਹਨਾਂ ਨੇ ਜ਼ਬਾਨੀ ਵੀ ਕਹਿਤਾ। ਸੋ ਇਸ ਕਰਕੇ ਸਰਕਾਰ ਕਿਉਂ ਬਾਰ-ਬਾਰ ਟੈਸਟ ਲੈ ਰਹੀ ਹੈ? ਕੱਲ ਜਦੋਂ ਮੀਡੀਆ ਰਾਹੀਂ ਸਾਰੀ ਗੱਲ ਜਾਵੜੀ, ਪਰਸੋਂ ਕੱਲ ਜਿਹੜੀ ਉਹਨਾਂ ਦੇ ਪੀਐਮ ਨੇ ਚਿੱਠੀ ਲਿਖੀ ਹੈ ਆਪਣਾ, ਉਹਨਾਂ ਦੂਜਾ ਕੀ ਕਹਿੰਦੇ ਹੁੰਦੇ ਨੇ, ਉਹਨਾਂ ਕੋਲੇ ਸਰਕਾਰ ਕੋਲੇ ਵੀ ਜਾਵੜੀ। ਫਿਰ ਉਹ ਬਾਰ-ਬਾਰ ਕਿਉਂ ਕਹਿ ਰਹੇ ਆ ਵੀ ਤੁਸੀਂ ਡ੍ਰਿਪ ਲਵਾ ਲਓ, ਤੁਸੀਂ ਦਵਾਈ ਲਵਾ ਲਓ, ਤੁਸੀਂ ਮੈਡੀਸਨ ਲੈ ਲਓ, ਤੁਸੀਂ ਹਲਕੀ ਫੂਡ ਲੈ ਲਓ, ਤੁਸੀਂ ਖੁਰਾਕ ਲੈ ਲਓ। ਬਣਦਾ ਇਹ ਹੈਗਾ ਵੀ ਸਰਕਾਰ ਦੀ ਡਿਊਟੀ। ਅਸੀਂ ਦੋਨੇ ਫੋਰਮਾਂ ਨੇ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਰਾਏ ਕੀਤੀ ਹੈ ਵੀ ਆਪਾਂ ਨੂੰ ਬਿਲਕੁਲ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਵੀ ਉਹ ਆਪਣਾ ਸੱਦੇ ਸਰਬ ਪਾਰਟੀ ਮੀਟਿੰਗ ਸੱਦੇ। ਪੰਜਾਬ ਦੀਆਂ ਜਿਹੜੀਆਂ ਵਿਰੋਧੀ ਇਕੱਲੇ ਆਪਦੀ ਤਾਂ ਉਹਨਾਂ ਦੀ ਮੈਜੋਰਟੀ ਹੈਗੀ ਹੈ, ਵਿਰੋਧੀ ਪਾਰਟੀਆਂ ਦੇ ਵੀ ਚੈੱਕ ਹੋ ਜਾਣਗੇ ਵੀ ਕਿੰਨੀਆਂ ਕਿਹਨਾਂ ਮੰਗਾਂ ਤੇ ਉਹ ਨਾਲ ਖੜਦੀਆਂ ਨੇ ਕਿਸਾਨਾਂ ਦੇ, ਕਿੰਨੀਆਂ ਤੇ ਨਹੀਂ ਖੜਦੀਆਂ। ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਸੈਂਟਰ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ। ਦਬਾਅ ਪਾ ਕੇ MSP ਵਾਲੀ ਗਾਰੰਟੀ ਕਾਨੂੰਨ ਵਾਲੀ ਮੰਗ ਮਨਾ ਕੇ ਕਰਜ਼ੇ ਮਾਫੀ ਵਾਲੀ ਫੇਰ ਕਹਿਣ ਵੀ ਲਓ ਭਾਈ ਜੀ ਅਸੀਂ ਹੁਣ ਤੁਹਾਡਾ ਜਿਹੜੀ ਸੀਗਾ ਮਰਨ ਵਰਤ ਵਾਲੀ ਮੰਗ ਅਸੀਂ ਮੰਗਾਂ ਕਰਾਤੀਆਂ। ਫਿਰ ਉਹਨਾਂ ਦਾ ਅਖਲਾਕੀ ਹੱਕ ਬਣੂ। ਉਹਨਾਂ ਜਦੋਂ ਪੰਜਾਬ ਸਰਕਾਰ ਦਾ, CM ਦਾ, ਮੰਤਰੀਆਂ ਦਾ ਕੋਈ ਅਖਲਾਕੀ ਹੱਕ ਨਹੀਂ ਬਣਦਾ। ਇਹ ਸਾਡੀ ਦੋਹਾਂ ਫੋਰਮਾਂ ਦੀ ਇਕਜੁੱਟ ਰਾਏ। ਸੁਰਜੀਤ ਸਿੰਘ ਜੀ, ਇਹ ਸਾਰੇ ਜਿੰਨੀ ਵੀ ਪਿਛਲੇ 3 ਦਿਨ ਤੋਂ ਕੁਆਇਲ ਚੱਲ ਰਹੀ ਸੀਗੀ, ਮੀਟਿੰਗਾਂ ਚੱਲ ਰਹੀਆਂ ਸੀ ਕਮੇਟੀ ਨਾਲ ਵੀ। ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਸਿਰਫ ਇੱਕ ਜੋ ਸੁਪਰੀਮ ਕੋਰਟ ਦੀਆਂ ਇੰਸਟਰਕਸ਼ਨ ਨੇ ਉਹਨੂੰ ਮੁੱਖ ਰੱਖ ਕੇ ਸਾਰਾ ਜਿਹੜਾ ਇਹ ਕੰਮ ਕਰ ਰਹੀ ਆ ਕਿ ਸੁਪਰੀਮ ਕੋਰਟ ਨੇ ਜੋ ਆਰਡਰ ਪਾਸ ਕੀਤਾ ਕਿ ਉਹਨਾਂ ਨੂੰ ਮੈਡੀਸਨ ਦਿੱਤੀ ਜਾਵੇ। ਸੋ ਇਹ ਪਹਿਲਾਂ ਵੀ ਕਲੀਅਰ ਕਰਤਾ ਗਿਆ ਸੀਗਾ ਕਿ ਡੱਲੇਵਾਲ ਸਾਹਿਬ ਨੇ ਖੁਦ ਵੀ ਇਹ ਗੱਲ ਕਹਿਤੀ ਕਿ ਜਾਂ ਮੈਂ MSP ਕਾਨੂੰਨ ਦੀ ਗਰੰਟੀ ਬਣਾਉਂਗਾ ਜਾਂ ਮੈਂ ਇੱਥੇ ਸ਼ਹੀਦੀ ਪਾਉਂਗਾ। ਸੋ ਉਸ ਗੱਲ ਤੇ ਪੱਕੇ ਨੇ ਔਰ ਫੋਰਮਾਂ ਦੀ ਜਿਹੜੀ ਰਾਏ ਆ ਉਹ ਵੀ ਇਸੇ ਨਾਲ ਰਲਦੀ ਹੈ ਉਹਨਾਂ ਦੀ ਰਾਏ ਦੇ ਨਾਲ। ਔਰ ਇਹ ਲਗਾਤਾਰ ਅੰਦੋਲਨ ਜਾਰੀ ਰਹੂਗਾ ਅਗਰ ਉਹ ਸ਼ਹੀਦੀ ਪਾ ਜਾਂਦੇ ਆ। ਜੋ ਅੱਗੇ ਸਿਲਸਿਲਾ ਪਹਿਲਾਂ ਮੀਡੀਆ ਦੱਸਿਆ ਗਿਆ ਉਹ ਸਿਲਸਿਲਾ ਅੱਗੇ ਚੱਲਦਾ ਰਹੂਗਾ। ਪੰਜਾਬ ਸਰਕਾਰ ਨੂੰ ਇੰਨੀ ਹਦਾਇਤ ਆ ਕਿ ਜਿੰਨਾ ਉਹਨਾਂ ਦਾ ਫਰਜ਼ ਬਣਦਾ, ਜੋ ਪੰਜਾਬ ਦੇ ਲੋਕਾਂ ਪ੍ਰਤੀ ਫਰਜ਼ ਆ ਉਹਨਾਂ ਦਾ, ਉਹ ਪੂਰਾ ਕਰਕੇ ਜਿਹੜਾ ਵਾ ਆਪਣਾ ਦਬਾਅ ਕੇਂਦਰ ਤੇ ਬਣਾਉਣ ਔਰ ਇਹ ਜਿਹੜੇ ਮੰਗਾਂ ਮੰਨੀਆਂ ਹੋਈਆਂ ਨੇ ਇਹਨੂੰ ਲਾਗੂ ਕਰਾਉਣ। ਇਹੀ ਉਹਨਾਂ ਦਾ ਫਰਜ਼ ਆ। ਲੋਕ ਹਿੱਤ ਮਿਸ਼ਨ BKU ਪੰਜਾਬ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿੱਚ 7 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਮਾਰਚ ਸੰਬੰਧੀ ਪ੍ਰਚਾਰ ਕੀਤਾ ਗਿਆ। ਇਸ ਸੰਬੰਧੀ ਮਿਸ਼ਨ ਆਗੂ ਬਾਬਾ ਭੁਪਿੰਦਰ ਸਿੰਘ ਮਾਜਰਾ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਰਾਮ ਸਿੰਘ ਅਬੀਪੁਰ ਤੇ ਕੌਮੀ ਇਨਸਾਫ ਮੋਰਚਾ ਆਗੂ ਬਲਵਿੰਦਰ ਸਿੰਘ, ਅਮਰੀਕ ਸਿੰਘ ਕਢੂਆ ਤੇ ਬਲਵਿੰਦਰ ਸਿੰਘ ਝਾੜ ਸਾਹਿਬ ਨੇ ਪ੍ਰਚਾਰ ਦੌਰਾਨ ਸੰਗਤਾਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬੇਅਦਬੀਆਂ ਰੋਕਣ ਸੰਬੰਧੀ ਕਾਨੂੰਨ ਬਣਾਉਣ ਤੇ ਸਜ਼ਾ ਕੱਟਣ ਉਪਰੰਤ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ, ਬਾਈਬਲ ਕਲਾਂ ਦੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ 328 ਸਰੂਪਾਂ ਦੀ ਭਾਲ ਕਰਨ ਆਦਿ ਮੰਗਾਂ ਸੰਬੰਧੀ ਚੰਡੀਗੜ੍ਹ ਮੁਹਾਲੀ ਦੀ ਹੱਦ ਤੇ ਲੱਗੇ ਮੋਰਚੇ ਨੂੰ 7 ਜਨਵਰੀ ਨੂੰ 2 ਸਾਲ ਪੂਰੇ ਹੋਣ ਮੌਕੇ ਸਰਕਾਰ ਨੂੰ ਮੰਗਾਂ ਸੰਬੰਧੀ ਜਗਾਉਣ ਲਈ
ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਬਾਰੇ ਵੱਧ ਤੋਂ ਵੱਧ ਸੰਗਤਾਂ ਦੀ ਸ਼ਮੂਲੀਅਤ ਤੇ ਮਿਸ਼ਨ ਤੇ ਮੋਰਚਾ ਆਗੂਆਂ ਨੇ ਪੋਸਟਰਾਂ ਤੇ ਭਾਸ਼ਣਾਂ ਰਾਹੀਂ ਜਾਗਰੂਕ ਕਰਦਿਆਂ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਪੰਜਾਬ ਪੁਲਿਸ ਦੇ ਏਐਸਆਈ ਨੇ ਲੰਡਾ ਗੈਂਗ ਕੋਲ ਆਪਣੀ ਸਰਵਿਸ ਰਿਵਾਲਵਰ ਰੱਖੀ ਹੋਈ ਸੀ। ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਪਿਸਤੌਲ ਗਿਰਵੀ ਰੱਖੀ ਸੀ। ਅਧਿਕਾਰੀਆਂ ਨੇ ਏਐਸਆਈ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਵੱਲੋਂ ਨਸ਼ੇ ਦੀ ਪੂਰਤੀ ਲਈ ਲੰਡਾ ਗੈਂਗ ਦੇ ਗੁਰਗੇ ਕੋਲ 10,000 ਵਿੱਚ ਆਪਣੀ ਸਰਵਿਸ ਰਿਵਾਲਵਰ ਗਿਰਵੀ ਰੱਖੀ ਹੋਈ ਸੀ। ਦੱਸ ਦਈਏ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਗਰੁੱਪ ਤੇ ਫਿਰੌਤੀ ਮੰਗ ਕੇ ਗੋਲੀ ਚਲਾਉਣ ਵਾਲੇ 3 ਸਾਥੀਆਂ ਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 107 ਦਰਜ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਸੀ। ਇਸ ਵਿੱਚ ਮੁਲਜ਼ਮਾਂ ਦੀ ਪਹਿਚਾਣ ਯਾਦਵਿੰਦਰ, ਕੁਲਦੀਪ ਅਤੇ ਪ੍ਰਭਜੀਤ ਸਿੰਘ ਹੋਈ ਹੈ, ਜਿਸ ਵਿੱਚ ਏਐਸਆਈ ਪਵਨਦੀਪ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਸਰਹਾਲੀ ਕਲਾ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਉਸ ਤੇ ਬਣਦੀ ਕਾਰਵਾਈ ਵੀ ਕੀਤੀ ਗਈ ਹੈ। ਇਹ ਜੀ 107 ਨੰਬਰ ਮੁਕੱਦਮਾ ਹੈਗਾ ਚੋਲਾ ਸਾਹਿਬ ਦਾ। ਇਹ 'ਚ ਫਰੌਤੀ ਦੇ ਬਾਰੇ ਪਰਚਾ ਦਿੱਤਾ ਸੀਗਾ ਤੇ ਇਹਦੇ ਵਿੱਚ 3 ਮੁਲਜ਼ਮ ਅਸੀਂ ਡਿਟੈਕਟ ਕੀਤੇ ਸੀਗੇ। ਤਿੰਨਾਂ ਦੇ ਐਨਕਾਊਂਟਰ ਦੇ ਵਿੱਚ ਅਸੀਂ 2 ਬੰਦਿਆਂ ਦੇ ਗੋਲੀ ਵੱਜੀ ਗਈ ਤੇ ਇੱਕ ਬੰਦਾ ਅਸੀਂ ਅਰੈਸਟ ਕੀਤਾ ਸੀਗਾ। ਇੱਕ ਬੰਦਾ ਜਿਹੜਾ ਅਰੈਸਟ ਕੀਤਾ ਗਿਆ ਕੁਲਦੀਪ ਸਿੰਘ, ਉਹਦੀ ਪੁੱਛਗਿੱਛ 'ਚ ਆਇਆ ਸੀਗਾ ਜੇ ਵੈਪਨ ਤੇ ਉਹ ਕਿੱਥੋਂ ਆਇਆ ਤੇ ਉਹਨੇ ਏਐਸਆਈ ਪਵਨਜੀਤ ਦਾ ਨਾਮ ਲਿੱਤਾ ਸੀਗਾ, ਜਿਹੜਾ ਕਿ ਚੋਲਾ ਸਾਹਿਬ ਥਾਣੇ ਦੇ ਵਿੱਚ ਲੱਗਿਆ ਹੈਗਾ। ਤੇ ਇਹਨਾਂ ਦੀ ਆਪਸ ਦੇ ਵੀ ਦੋਸਤੀ ਸੀਗੀ, ਵੀ ਖਾਂਦੇ ਪੀਂਦੇ ਇਕੱਠੇ ਸੀਗੇ ਤੇ ਇਸ ਵਾਸਤੇ ਉਹਨੇ ਉਹਨੂੰ ਵੈਪਨ ਯਾਰੀ ਦੋਸਤੀ ਦੇ ਤੌਰ ਤੇ ਦੇ ਦਿੱਤਾ ਹੈਗਾ। ਪਵਨਜੀਤ ਕੋਈ ਐਡਿਕਟਡ ਵਗੈਰਾ ਹੈਗਾ, ਕੁਝ ਲਿਖਿਆ ਹੋਇਆ? ਪਵਨਜੀਤ ਐਡਿਕਟ ਹੈਗਾ ਵੀ ਇਹ ਵੀ ਨਾਲ ਚਿੱਟਾ ਵਗੈਰਾ ਲਗਾਉਂਦਾ ਹੈਗਾ ਜੀ, ਪਤਾ ਲੱਗਿਆ ਤਾਂ ਹਾਂਜੀ ਹਾਂਜੀ। ਸਰ ਜੀ ਇਹ ਵੈਪਨ ਹੈ ਫਿਰ ਆਪਣੀ ਗਲਤ ਪਰਚੇਜ਼ ਹੋਵੇ? ਵੈਪਨ ਵਾਲੇ ਲਾਇਸੈਂਸ ਵਗੈਰਾ ਪਤਾ ਕਰਦੇ ਹੈਗੇ ਆ, ਹੁਣ ਇੰਟਰੋਗੇਸ਼ਨ ਚੱਲ ਰਹੀ ਹੈ। ਜਿਸ ਤਰ੍ਹਾਂ ਕੋਈ ਵੀ ਨਵੀਂ ਚੀਜ਼ ਆਏਗੀ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ। ਕੁਲਦੀਪ ਜਿਹੜਾ ਇਹ ਵੈਪਨ ਨੂੰ ਮਤਲਬ ਆਪਣੇ ਲੋਕਾਂ ਨੂੰ ਡਰਾਉਣ ਤੋਂ ਬੋਲ ਨਹੀਂ ਕਰਦਾ, ਇਸੀ ਵਾਸਤੇ ਵਰਤਿਆ ਸੀ ਇਹਨੇ ਇਹ ਵੇਲੇ ਦੇ ਵਿੱਚ। ਇਹ ਚੀਜ਼ ਸਰ ਫਾਇਰਿੰਗ ਹੋਈ ਸੀ ਪਹਿਲਾਂ ਜਿਹੜੀ ਆਪਾਂ ਹਾਂ, ਜਿਹੜੀ ਐਫਆਈਆਰ ਹੋਈ ਸੀ ਉਹ 'ਚ ਫਾਇਰਿੰਗ ਹੋਈ ਸੀ। ਉਹਦੇ ਗੇਟ ਦੇ ਉੱਪਰ 2 ਫਾਇਰ ਮਾਰੇ ਸੀਗੇ ਰਾਤ ਨੂੰ। ਵੈਪਨ ਇਹੀ ਸੀ? ਵੈਪਨ ਇਹੀ ਸੀਗਾ ਜੀ, ਵੈਪਨ ਹੀ ਸੀ।